ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਫਰੀਮੌਂਟ ਤੋਂ। ਫਰੀਮੌਂਟ ਪੁਲਿਸ ਡਿਪਾਰਟਮੈਂਟ ਨੇ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਆ। ਉਸ ਨੇ ਕੱਲ ਇੱਕ ਜਾਣੇ ਨੂੰ ਸਟੈਬ ਕਰਕੇ ਕਤਲ ਕਰ ਦਿੱਤਾ। ਕਹਿੰਦੇ ਵੀ ਦੁਪਹਿਰ ਦੇ ਜਿਹੜਾ ਸਮਾਂ ਸੀਗਾ, ਵਕਤ ਸੀਗਾ, ਪੁਲਿਸ ਅਫਸਰ ਰਿਸਪੌਂਡ ਕਰ ਰਹੇ ਸੀਗੇ ਅਪਰ ਵਿੰਟਰਨਰਡਸ ਸਰਕਲ ਦੇ ਇਰਦ ਗਿਰਦ। ਕਹਿੰਦੇ ਵੀ ਘਰ ਦੇ ਬਾਹਰ ਜਦੋਂ ਉਹਨਾਂ ਨੂੰ ਰਿਪੋਰਟਸ ਮਿਲੀਆਂ ਸੀ ਵੀ ਦੋ ਜਾਣੇ ਫਾਈਟ ਕਰ ਰਹੇ ਆ, ਲੜਾਈ ਜਿਹੜੀ ਉਹਨਾਂ ਦੀ ਆਪਸ 'ਚ ਹੋਈ ਆ ਘਰ ਦੇ ਬਾਹਰ। ਬਾਅਦ ਦੇ ਵਿੱਚ ਜਦ ਪੁਲਿਸ ਉੱਥੇ ਪਹੁੰਚੀ ਤਾਂ ਕਹਿੰਦੇ ਵੀ ਇੱਕ ਜਾਣੇ ਦੇ ਕਾਫੀ ਜ਼ਿਆਦਾ ਸਟੈਬ ਵੂੰਡ ਸੀਗੇ, ਯਾਨੀ ਕਿ ਉਸਨੂੰ ਤਿੱਖੇ ਜਿਹੜੇ ਹਥਿਆਰ ਦੇ ਨਾਲ, ਚਾਕੂ ਦੇ ਨਾਲ ਕਾਫੀ ਵਾਰੀ ਛੁਰਾ ਜਿਹੜਾ ਆ ਉਹ ਮਾਰਿਆ ਗਿਆ ਸੀ, ਛੁਰੇਬਾਜ਼ੀ ਜਿਹੜੀ ਉਹ ਹੋਈ ਸੀ ਤੇ ਉਸ ਬੰਦੇ ਦੀ ਥਾਈਂ ਮੌਤ ਹੋ ਗਈ। ਟਰੋਮਾ ਕੇਅਰ ਦੇ ਵਿੱਚ ਕਹਿੰਦੇ ਵੀ ਉਸ ਨੂੰ ਲੈ ਕੇ ਗਏ, ਪਰ ਆਪਣੀ ਸੱਟਾਂ ਦੀ ਤਾਬ ਨਾ ਝੱਲਦਾ ਹੋਇਆ ਕਹਿੰਦੇ ਵੀ ਉਸ ਦੀ ਮੌਤ ਹੋ ਗਈ। ਤੇ ਮਾਰਨ ਵਾਲਾ ਕੋਈ ਹੋਰ ਨਹੀਂ, ਇੱਕ ਵਰੁਣ ਸੁਰੇਸ਼ ਨਾਂ ਦਾ ਬੰਦਾ ਸੀ, ਜਿਸ ਦੀ ਉਮਰ 29 ਸਾਲ ਦੱਸੀ ਜਾਂਦੀ ਆ। ਉਹ ਵੀ ਫਰੀਮੌਂਟ ਦਾ ਹੀ ਸੀਗਾ। ਪੁਲਿਸ ਨੇ ਦੱਸਿਆ ਵੀ ਇਹ ਇੱਕ ਆਈਸੋਲੇਟਿਡ ਇਨਸੀਡੈਂਟ ਸੀਗਾ ਤੇ ਜਿਹੜਾ ਸਸਪੈਕਟ ਆ ਉਹ ਕੋਈ ਸਪੈਸੀਫਿਕ ਰੀਜ਼ਨ ਦੇ ਕਰਕੇ ਉਸਨੇ ਵਿਕਟਮ ਨੂੰ ਜਿਹੜਾ ਉਹ ਟਾਰਗੇਟ ਕੀਤਾ ਸੀ। ਤੇ ਕਹਿੰਦੇ ਕਮਿਊਨਿਟੀ ਨੂੰ ਹੁਣ ਖਤਰਾ ਤਾਂ ਨਹੀਂ, ਤੇ ਸਬਜੈਕਟ ਜਿਹੜਾ ਉਹ ਇਸ ਟਾਈਮ ਕਸਟਡੀ ਦੇ ਵਿੱਚ ਆ। ਸੋ ਭਾਰਤੀ ਮੂਲ ਦਾ ਜਿਹੜਾ ਵਰੁਣ ਸੁਰੇਸ਼ 29 ਸਾਲਾਂ ਦਾ ਹੈ ਫਰੀਮੌਂਟ ਦਾ, ਉਸ ਨੂੰ ਆਪਣੇ ਜਿਸ ਦੇ ਨਾਲ ਉਹ ਲੜ ਰਿਹਾ ਸੀਗਾ ਉਸ ਦੇ ਕਤਲ ਦੇ ਮਾਮਲੇ ਦੇ ਵਿੱਚ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। ਅੰਦਰ ਜਿਹੜਾ ਉਹ ਲੈ ਕੇ ਗਿਆ ਆ। ਤੇ KTVU ਜਿਹੜੇ ਆ ਉਹਨਾਂ ਨੇ ਦੱਸਿਆ ਆ ਕਹਿੰਦੇ ਵੀ ਇਹ ਸਸਪੈਕਟ ਕੋਈ ਹੋਰ ਨਹੀਂ, 2021 ਦੇ ਵਿੱਚ ਪਹਿਲਾਂ ਵੀ ਗ੍ਰਿਫਤਾਰ ਹੋ ਚੁੱਕਾ ਆ। ਇਹਨੇ ਨਕਲੀ ਫਾਲਸ ਬੰਬ ਥ੍ਰੈਟ, ਧਮਕੀ ਜਿਹੜੀ ਇੱਕ ਬੰਬ ਦੀ ਜਿਹੜੀ ਉਹ ਦਿੱਤੀ ਸੀ। ਕ੍ਰਿਮੀਨਲ ਥ੍ਰੈਟ, ਬਰਗਲਰੀ, ਸਸਪੀਸ਼ੀਅਸ ਬੈਗ ਜਿਹੜਾ ਲੀਵ ਕਰਨਾ, ਇਦਾਂ ਦੇ ਜਿਹੜੇ ਕਾਂਡ ਆ ਉਹ ਪਹਿਲਾਂ ਵੀ ਕਰ ਚੁੱਕਾ ਹੈਗਾ ਆ। ਸੋ ਵਾਲਨਟ ਕ੍ਰੀਕ ਪੁਲਿਸ ਡਿਪਾਰਟਮੈਂਟ ਦੇ ਨਾਲ ਇਸ ਦਾ ਪਹਿਲਾ ਕੇਸ ਜਿਹੜਾ ਉਹ ਚੱਲਿਆ ਸੀਗਾ। ਸੋ ਕਹਿੰਦੇ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰੀਆਂ। ਸੋ ਇਹ ਜਿਹੜਾ ਸਸਪੈਕਟ ਆ ਵਰੁਣ ਸੁਰੇਸ਼, ਜਿਹਨੇ 2021 ਦੇ ਵਿੱਚ ਨਕਲੀ ਬੰਬ ਥ੍ਰੈਟ ਵੀ ਕੀਤਾ ਸੀ, ਉਸਨੇ ਇਹ ਨਹੀਂ ਪਤਾ ਵੀ ਉਸ ਦੇ ਨਾਲ ਰੂਮਮੇਟ ਸੀਗਾ ਜਾਂ ਕੌਣ ਸੀਗਾ। ਇੱਕ ਘਰ ਦੇ ਬਾਹਰ ਲੜਾਈ ਦੇ ਕਰਕੇ ਇਸਨੇ ਨਾਲ ਦੇ ਨੂੰ ਜਿਹੜਾ ਉਹ ਮਾਰ ਦਿੱਤਾ। ਤੇ ਹੁਣ ਭਾਰਤੀ ਮੂਲ ਦਾ ਬੰਦਾ 29 ਸਾਲਾਂ ਦਾ ਵਰੁਣ ਸੁਰੇਸ਼ ਇਸ ਟਾਈਮ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈਗਾ ਆ। ਜੀ ਬਿਲਕੁਲ। ਫਰੀਮੌਂਟ ਜੋ ਕੈਲੀਫੋਰਨੀਆ ਦਾ ਸ਼ਹਿਰ ਹੈ, ਜਿੱਥੇ ਬਹੁਤ ਵੱਡੀ ਗਿਣਤੀ 'ਚ ਇੰਡੀਅਨ ਪੰਜਾਬੀ ਵੀ ਰਹਿੰਦੇ ਆ, ਭਾਰਤੀ ਮੂਲ ਦੇ ਲੋਕ ਵੀ H1B ਰਹਿੰਦੇ ਆ। ਵਾਲਿਆਂ ਦਾ ਹੱਬ ਆ, ਆਪਾਂ ਇਹ ਵੀ ਕਹਿ ਸਕਦੇ ਆ ਜੀ। ਨਾਲ। ਤੇ 5ਵਾਂ ਹੋਮੋਸਾਈਡ ਉੱਥੇ ਹੋ ਚੁੱਕਾ ਹੈਗਾ ਆ। ਤੇ ਜੇਲ੍ਹ ਰੈਕਡ ਦੇ ਮੁਤਾਬਕ ਜਿਹੜਾ ਸੁਰੇਸ਼ ਆ ਉਸ ਨੂੰ ਹੁਣ ਸੈਂਟਾ ਰੀਟਾ ਜੇਲ੍ਹ ਡਬਲਿਨ ਦੇ ਵਿੱਚ ਬਿਨਾਂ ਬੇਲ ਤੋਂ ਰੱਖਿਆ ਗਿਆ ਹੈਗਾ। ਉਸ ਦੀ ਜਿਹੜੀ ਹੁਣ ਅਰੇਂਜਮੈਂਟ ਆ ਉਹ ਮੰਡੇ ਨੂੰ ਆ, ਸੋਮਵਾਰ ਨੂੰ ਹੋਊਗੀ।